ਹੈਲੋ अस्सलाम वालेकुम नाज़रीन, तुसीं वेखदे पे हो साडा यूट्यूब चैनल। मैं तुहाडा होस्ट मुहम्मद तनवीर ते मेरे नाल भाई अकरम साहब। नाज़रीन 1947 के उजाड़ियां वेले एक नवीं वीडियो लैके तुहाडी खिदमत च रूबरू हाज़र हाँ। साडे नाल बजुर्ग मौजूद ने जिहड़े हुण अक्खां तो रह गए ने, इन्हां दी उम्र काफ़ी हो गई है। ये अपने जवानी टाइम बड़े फेमस कबड्डर सन, घोल भी घोलदे हुंदे हन। इन्हां को सारा कुछ इन्हां नूं पुछदे ने, जबानी गल इन्हां करने जी। अस्सलाम वालेकुम चाचा। वालेकुम सलाम। की हाल जी? ठीक ठाक जी? कर मेरा ਇਹਦਾ ਨਾਂ ਕੀ ਤੁਹਾਡਾ? शेख अब्दुल रहमान। ਅਬਦਰ ਰਹਿਮਾਨ। हाँ ਕਹਿੰਦੇ ਤੁਹਾਨੂੰ ਮਾਨਾ ਪਹਿਲਵਾਨ ਨੇ। हाँ ਤੁਸੀਂ ਕਿੰਨੇ ਭਰਾ ਸੀ ਚਾਚਾ? मैं कल्ला ही। ਇਕੱਲੇ ਹੀ ਭਰਾ ਹੋ? हाँ ਤੁਹਾਡੇ ਅੱਬੇ ਦਾ ਨਾਂ ਕੀ? नवाबुद्दीन। ਨਵਾਬਦੀਨ। ਹਾਂ। ਤੇ ਦਾਦੇ ਦਾ? फतेह मोहम्मद। ਅਜਲ ਮੁਹੰਮਦ। फतेह मोहम्मद। ਫਤਿਹ ਮੁਹੰਮਦ। ਤੇ ਤੁਹਾਡੀ ਜ਼ਾਤ ਕੀ ਹੈ? ਕੌਮ? शेख कनगो। ਸ਼ੇਖ। कनगो अभी खतरी मुसलमान होए हैं। ਅੱਛਾ, ਖੱਤਰੀ ਮੁਸਲਮਾਨ ਹੋਏ ਤੁਸੀਂ? हाँ ਅੱਛਾ ਅੱਛਾ ਅੱਛਾ। ਚਾਚਾ ਅੱਜ ਜਿੱਥੇ ਬੈਠੇ ਆ ਪਿੰਡ ਦਾ ਨਾਂ ਕੀ ਹੈ? चूड़गणे। ਚੂੜਗਾਣਾ। ਤੇ ਇਹ 47 ਤੋਂ ਪਹਿਲਾਂ ਨਾਮ ਇਹਦਾ ਚੂੜਗਾਣੇ ਕਿ ਹੁਣੇ? चूड़गणा पहले ना से अपना शुरू से चूड़गणा ਇਹਦਾ ਨਾ। ਅੱਛਾ, ਤੇ ਹੁਣ ਇਹਦਾ ਨਾਂ ਫਰੂਕਾਬਾਦ ਹੁੰਦਾ? फरुखाबाद। ਅੱਛਾ ਅੱਛਾ। ਇਹਦਾ ਜ਼ਿਲ੍ਹਾ ਕਿਹੜਾ? गुरदासपुर। ਇਹਦਾ शेखपुरा। ਸ਼ੇਖਪੁਰਾ। ਇਹਦੇ ਆਲੇ ਦੁਆਲੇ ਪਿੰਡ ਦੋ ਚਾਰ ਦੱਸੇ ਕਿਹੜੇ ਨੇ ਚੂੜਗਾਣੇ ਦੇ ਆਲੇ ਦੁਆਲੇ? सच्चा सौदा बाली के अपना नागर बाड़ ਹਾਂ वट फरोज वटू बलगन झंडे दी ਹਾਂ। खारे वाला भिक्खी खारे वाला ਅੱਛਾ। इस करके वह पिंड ਕਿਆ ਜਿਹੜੇ ਉਰਲੇ ਪਾਸੇ ਨੇ? उधर पे सच्चा सौदा ਅੱਛਾ फतेहपुरी क्रिकेट ਅੱਛਾ। आईने वाला। ਆਹ ਸਾਰੇ ਆਲੇ ਦੁਆਲੇ ਨੇ। अच्छा चब्बर ਤੇ ਚੜ੍ਹਦੇ ਪਾਸੇ ਕਿਹੜਾ ਪਿੰਡ? आ झाम के। ਹਾਂ ਹਾਂ, ਇਹਦਾ ਤਾਂ ਝਾਮਕੇ ਆ। ਤੇ ਚਾਚਾ ਤੁਹਾਡਾ ਜਿਹੜਾ ਇੰਡੀਆ ਵਿੱਚ ਪਿੰਡ ਕਿਹੜਾ ਸੀ? भोपर सैदा का। ਭੋਪਰ ਸੈਦਾਂ ਦਾ। हाँ ਉਹਦਾ ਜ਼ਿਲ੍ਹਾ ਕਿਹੜਾ ਸੀ? जिला गुरदासपुर। ਜ਼ਿਲ੍ਹਾ ਗੁਰਦਾਸਪੁਰ ਸੀ। हाँ ਤਹਿਸੀਲ ਵੀ ਹੋਈ ਸੀ? सिब ਅੱਛਾ, ਤੇ ਉਹ ਪਿੰਡ ਦੇ ਆਲੇ ਦੁਆਲੇ ਪਿੰਡ ਕਿਹੜੇ ਸਨ? मैंने ख्याल नहीं है कोई भी। ਇੱਕ ਦੋ ਪਿੰਡ ਦਾ ਦੱਸ ਦਿਓ ਨਾ, ਜਰਾ ਆਸਾਨੀ ਹੋ ਜਾਏਗੀ, ਪਤਾ ਲੱਗ ਜਾਏ ਵੀ ਆਹ ਅਲੱਗ ਅਲੱਗ ਪਿੰਡ। कोई धारीवाल से लागे पिंड। ਢਾਲੀਵਾਲ? धारीवाल। ਧਾਰੀਵਾਲ। धारीवाल ਹਾਂ ਹਾਂ। बलगन ਅੱਛਾ, अपना। ਹੁਣ ਤੁਹਾਨੂੰ ਯਾਦ ਆਉਣ ਤੇ ਲੱਗ ਪਏ ਨੇ? हाँ ਯਾਦ ਆਉਣ ਤੇ ਲੱਗ ਪਿਆ ਤੁਹਾਨੂੰ? हाँ उन्होंने भुल भुल गए ने। ਹਾਂ ਹਾਂ ਹਾਂ, बस यही तो यार है। ਇਹਨਾਂ ਯਾਦ ਹੈ। ਕਿਉਂ ਤਾਂ- ਤੁਹਾਡੀ ਇਸ ਟਾਈਮ ਉਮਰ ਕਿੰਨੀ ਕੁ ਚਾਚਾ ਹੁਣ? मेरी 90 साल है। ਹੁਣ 90 ਸਾਲ ਹੈ। हाँ ਤੇ ਉਸ ਟਾਈਮ ਜਦੋਂ ਜਾੜੇ ਹੋਏ ਨੇ ਉਦੋਂ ਕਿੰਨੀ ਕੁ ਸੀ? वो 13-14 साल। 13-14 ਸਾਲ ਦੇ। हाँ ਤੇ ਤੁਹਾਡੇ ਉਸ ਪਿੰਡ ਸਕੂਲ ਹੁੰਦੇ ਹਾਂ हैगा स्कूल। ਉੱਥੇ? हाँ ਕਿੰਨੇ ਤੱਕ ਸੀ? वो तो 5 जी के होता मर के। ਪ੍ਰਾਇਮਰੀ ਤੱਕ ਹੁੰਦਾ ਸੀ? हाँ, ਤੁਸੀਂ ਜਾਂਦੇ ਰਹੇ ਸਕੂਲੇ? मैं जाना था। ਉਹ ਸਕੂਲੇ ਪੜ੍ਹਦੇ ਰਹੇ ਹੋ? नहीं उधर नहीं मैं गया ਹਾਂ। इधर। ਤਾਂ ਸਾਨੂੰ ਸਿਰਫ ਇੰਡੀਆ ਦੀਆਂ ਗੱਲਾਂ ਸੁਣਾਉਣੀਆਂ ਉੱਧਰ ਵਾਲੀਆਂ, अच्छा अच्छा ਠੀਕ ਹੈ ਨਾ? ਜਿਹੜੀ ਮੈਂ ਗੱਲ ਕਰਾਂਗਾ ਸਮਝੇ ਉੱਧਰ ਹੀ ਤੁਹਾਨੂੰ ਪੁੱਛਣੇ ਉੱਧਰ ਠੀਕ ਹੈ। ਕੋਈ, ਠੀਕ ਹੈ ਨਾ? ठीक है। ਅੱਛਾ, ਤੇ ਸਕੂਲੇ ਤੁਸੀਂ ਕੋਈ ਨਹੀਂ ਗਏ? गया कि बचपन में कोई पहली पूरी फिर कोई जाड़े पै गए। ਅੱਛਾ ਅੱਛਾ। ਤੇ ਤੁਹਾਡੇ ਉੱਥੇ ਜਿਹੜਾ ਹੈ ਪਿੰਡ ਵਿੱਚ ਬਰਾਦਰੀ ਕਿਹੜੀ ਕਿਹੜੀ ਰਹਿੰਦੀ? ਕੌਮ ਕਬੀਲੇ ਕਿਹੜੇ 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 ਸਨ ਉਸ ਪਿੰਡ 'ਚ? ਉਹ ਚੜ੍ਹਦੇ ਪਿੰਡ- ਪੰਜਾਬ ਵਾਲੇ 'ਚ? सैयद सीगे, ਹਾਂਜੀ। शेर सी, चम्यार, चूड़े ਹਾਂ ਹਾਂ हैं ਹਾਂ। ते खतरी ਅੱਛਾ। मुसलमान अपना। ਹਾਂ ਹਾਂ। ये चीज़ ज़्यादा सिख कोई नहीं है मेरे। ਅੱਛਾ ਅੱਛਾ। ਚਾਚਾ ਪਿੰਡ ਕਿੱਡਾ ਸੀ ਤੁਹਾਡਾ? ਉਹ फिर सारा चंगा बड़ा ਬਹੁਤ है। ਵੱਡਾ ਸਾਰਾ ਸੀ? हाँ ਤੇ ਪੱਕਾ ਸੀ ਪਿੰਡ 'ਚ? ਕੱਚਾ ਕੁੱਚਾ ਸੀ ਬਹੁਤਾ? ये चीज़ कोई पता नहीं कच्चे पके दा। ਅੱਛਾ ਅੱਛਾ। ਇਹਨੂੰ ਮੂੰਹ ਆਣੇ ਪਤਾ वो तो ज़्यादा ਖਾਈਆਂ ਖਾਈਆਂ ਹੁੰਦੀਆਂ ਹਾਂ ਪਿੰਡ 'ਚ? हैं ਖੂਹ ਖਾ ਆਇਆ ਸਾਂ ਪਿੰਡ 'ਚ? खूह है ही। ਪਿੰਡ ਵਿੱਚ? हाँ ਅੱਛਾ ਜੀ। पिंड बार बार खूह सी उत्ते वगदा है खूह। ਹੂੰ। ਤੇ ਆਪਣੇ ਜੋ ਮਸੀਤਾਂ ਕਿੰਨੀਆਂ? सीधा एक साढ़े का बुए लगे सी। ਅੱਛਾ, ਕਿ ਲੱਗੀ ਸੀ? हाँ ਹੂੰ। थोड़ा बनाया मस्जिद बनना ही ਅੱਛਾ ਜੀ। एक पर होंगी है थोड़ी। ਤੁਹਾਡਾ ਬੂਹੇ ਦੇ ਬਿਲਕੁਲ ਸਾਹਮਣੇ ਸੀ ਮਸਜਿਦ? हाँ ਅੱਛਾ। ਤੇ ਉਹਨਾਂ ਦਾ ਕੋਈ ਗੁਰਦੁਆਰਾ ਜਾਂ ਹਿੰਦੂਆਂ ਦਾ ਉਹ ਮੰਦਿਰ ਹੈ ਸੀ? कोई नहीं। ਕੋਈ ਨਹੀਂ ਸੀ? ਅੱਛਾ। ਚਾਚਾ ਫਿਰ ਤੁਸੀਂ ਕੀ ਕਰਦੇ ਹੋ? मैं अपनी भाई बिजली वक्त आया मेरा जो दुकान करता सीगा। ਉੱਥੇ ਪਿੰਡ 'ਚ ਦੁਕਾਨ ਬਣਾਈ ਸੀ? हाँ ਕਾਹਦੀ ਸੀ ਦੁਕਾਨ? करियाने दी। ਕੀ ਸੀ ਤਾਏ ਦਾ ਨਾਮ? सुल्तान ਸੁਲਤਾਨ। शेख सुल्तान को भाई रहे मेरा ਹਾਂ। तो ਇਹਦਾ पुत्र अब्दुल वाहद सी। ਅਬਦੁਲ ਬਸਤ ਉਹਦਾ ਨਾਮ? अब्दुल वाहद। ਅਬਦੁਲ ਵਾਹਦ। हाँ वो चंगा तगड़ा सीगा। ਅੱਛਾ, ਤੁਹਾਡੇ ਇੱਥੇ ਪਰਚੂਨ ਦੀ ਦੁਕਾਨ ਸੀ ਤੁਹਾਡੇ ਤਾਏ ਦੀ? हाँ ਅੱਛਾ ਜੀ, ਪਰਚੂਨ ਦੀ ਦੁਕਾਨ ਉਹਨੇ ਬਣਾਈ ਸੀ? ਉਹਦੀ ਦੁਕਾਨ ਸੀ, ਸਾਰੇ ਡੰਗਰ ਡੰਗਰ ਸੀਗੇ। ਹੂੰ। ਤੇ ਮੇਰਾ ਫਿਰ ਚੱਲ ਜ਼ਿਮੀਂਦਾਰ ਬੰਦਾ ਸੀ ਉਹ, ਬੜਾ ਵੀ ਠੀਕ ਠਾਕ ਸੀਗਾ। ਹਾਂ ਹਾਂ। ਤੇ ਫਿਰ ਜ਼ਮੀਨ ਸੀ ਉਹਦੇ ਆਪਣੀ ਉਹੀ ਉਹਦੇ ਸੀਗੇ। ਸਹੀ। ਆਪਣੇ ਉਹ ਜਿਹੜੇ ਖੱਤਰੀ ਆ ਜਿਹੜੇ ਚੂੜ ਝਮਾਰਾਂ ਦੇ ਘਰ ਸਨ ਉਹਨਾਂ ਦੇ ਨਾਂ ਨੂੰ ਯਾਦ ਨੇ ਕਿਸੇ ਦੇ? ਨਹੀਂ
ਕਿਸੇ ਕਦੇ ਦਾ ਯਾਦ ਹੋ ਯਾਦ? ਨਾ ਖਾਤ ਮੇਰੇ ਭਰਾ ਹੁੰਦੇ ਨੇ ਇੱਥੇ ਪਿੰਡ ਅੱਛਾ। ਕਿਉਂ ਬਈ ਹਾਂ ਖਾਤ ਮੇਰੇ ਭਰਾ ਨੇ ਤਾਇਆ ਦਾ ਪੁੱਤਰ ਆਹੋ ਉਹਨੂੰ ਆਉਂਦੇ ਨੇ ਪਿੰਡ ਉਹ ਵੀ ਕਰਦਾ ਸੀਗਾ ਇੱਥੋਂ ਗੌਸਵਾਲ ਦੀਆਂ ਕਿਤਾਬਾਂ ਹਾਂ। ਇਹ ਬੜੇ ਸ਼ੌਕ ਨਾਲ ਮੰਗਵਾਉਂਦੇ ਸੀ ਉਹ ਅੱਛਾ ਜੀ। ਪੀਰ ਉਹ ਗੌਸ ਤੋਂ ਖਤ ਕਲਾਂਦਾ ਕੌਣ ਸੀ? ਖੱਤਰੀ ਕੀ ਨਾਂ ਨਹੀਂ ਉਹਦਾ ਯਾਦ ਕੋ? ਨਾ ਮੈਨੂੰ ਕੋਈ ਨਹੀਂ ਯਾਦ ਨਹੀਂ ਉਹ ਬਿਲਕੁਲ ਹੀ ਤੇਰੇ ਅੱਬੇ ਦਾ। ਅਬੇ ਦੇ ਭਰਾ ਦੇ ਵੇਲੇ ਸੀਗੇ ਤਾਏ ਦੇ ਅੱਛਾ ਉਹ ਤਗੜਾ ਸੀ ਨਾ ਉਹਨੇ ਵੀ ਦੁਕਾਨ ਕਰਦਾ ਸੀ ਅੱਛਾ। ਤੇ ਨਾਲ ਦਾ ਬੰਦ ਉਹ ਖੱਤਰੀ ਪਾਉਂਦੇ ਹੁੰਦੇ ਹਾਂ? ਖੱਤਰੀ ਪਾਉਂਦੇ ਹੁੰਦੇ ਹਾਂ ਉੱਥੇ ਆਓ ਖੱਤਰੀ ਉਹਨਾਂ ਦੀ ਦੁਕਾਨਾਂ ਹਾਂ? ਦੁਕਾਨਾਂ। ਅੱਛਾ ਅੱਛਾ। ਨਹੀਂ ਤੁਸੀਂ ਅੱਗੇ ਦੱਸਿਆ ਵੀ ਸਾਨੂੰ ਕਿ ਉਹ ਅਸੀਂ ਮੁਸਲਮਾਨ ਹੋਏ ਹਾਂ। ਹਾਂ ਮੁਸਲਮਾਨ ਉੱਥੇ ਤੁਸੀਂ ਹੋ ਗਏ ਹੋ? ਸਾਡੀ ਜਿਹੜੀ ਨੇ ਪਹਿਲੀ ਪੀੜ੍ਹੀ ਇਹ ਮੁਸਲਮਾਨ ਕਿੱਥੋਂ ਕਰਕੇ ਤੁਸੀਂ ਹੋਏ ਦੱਸੋ ਥੋੜ੍ਹਾ ਬਹੁਤ ਬਾਕੀ। ਮਤਲਬ ਦਾਦਾ ਤੁਹਾਡਾ ਮੁਸਲਮਾਨ ਹੋਇਆ ਪੜਦਾਦਾ ਕੌਣ ਹੋਇਆ? ਸਾਡਾ ਦਾਦਾ ਵੀ ਪੜਦਾਦਾ ਵੀ ਮੁਸਲਮਾਨ ਹੋਏ ਨੇ ਅੱਛਾ। ਤੇ ਬਾਕੀ ਜਿਹੜੇ ਦੂਜੇ ਨਾ ਸ਼ੇਖ ਸਾਡੇ ਦੇ ਹਾਂ ਹਾਂ। ਇਹ ਸਾਡੇ ਤੋਂ ਬਾਅਦ ਹੋਏ ਨੇ ਮੁਸਲਮਾਨ। ਅੱਛਾ ਅੱਛਾ। ਸਾਡੀ ਪੀੜ੍ਹੀ ਪਹਿਲੇ ਸੀਗੀ। ਨਹੀਂ ਤਾਂ ਤੁਹਾਡੇ ਉੱਥੇ ਜਿਹੜੇ ਹੋਰ ਜਿਹੜੇ ਤੁਹਾਡੇ ਰਿਸ਼ਤੇਦਾਰ ਤੇ ਹੋਣਗੇ ਨਾ ਖੱਤਰੀ ਖੁੱਤਰੀ ਉਧਰ ਹੀ ਨੇ ਉੱਧਰ ਹੀ ਨੇ ਤੁਹਾਡੇ ਰਿਸ਼ਤੇਦਾਰ ਹੋਣੇ ਨੇ ਨਾ? ਮੇਰਾ ਭਰਾ ਜਿਹੜਾ ਸੀ ਨਾ ਉਹਨੂੰ ਖਾਲਸਾ ਹਰ ਕੇ ਹੁੰਦੀ ਸੀ ਇੱਥੋਂ ਪੀਰ ਗੌਸਵਾ ਦੀ ਕਿਤਾਬ ਉਹ ਮੰਗਵਾਉਂਦੇ ਰਹੇ ਨੇ ਉਹ ਫਿਰ ਪੈਰਸ ਕਰਕੇ ਘੱਲ ਲਾਈ। ਅੱਛਾ ਜੀ। ਨਹੀਂ ਤਾਂ ਤੁਸੀਂ ਤੂੰ ਉੱਥੇ ਕੀ ਕਰਦਾ ਹੁੰਦਾ ਹੈ? ਮਾਲ ਚਾਰਦਾ? ਮੈਂ ਤਾਂ ਡੰਗਰ ਚਾਰਦਾ ਸਾਰਾ ਦਿਨ ਡੰਗਰ ਹੀ ਚਾਰਦੇ ਰਹਿਣਾ ਬਾਹਰ? ਸ਼ਾਮ ਹੁੰਦਾ ਹੀ ਬਾਹਰ। ਅੱਛਾ। ਤੇ ਸ਼ਾਮ ਨੂੰ ਉੱਥੇ ਲੈ ਜਾਣਾ ਛਾਂ ਵਿੱਚ ਛੱਡ ਦੇ। ਹਾਂ ਉਹ ਪਿੰਡ ਦੇ ਲਾਗੇ ਕੋਈ ਨਹਿਰ ਕੋਈ ਖੂਹ ਖਾ ਕੋਈ ਪਿੰਡ ਕੋਈ ਮਸ਼ਹੂਰ ਸ਼ਹਿਰ ਹੈ ਸੀ ਪਿੰਡ ਦੇ ਲਾਗੇ ਕੋਈ? ਖੂਹ ਹੈਗੇ ਪਿੰਡ ਦੇ ਵਿੱਚ ਬਾਰ ਖੂਹ ਇੱਕ ਪਿੰਡ ਦੇ ਨਾਲ ਹੀ। ਤੇ ਨਾਲੇ ਜ਼ਮੀਨ ਦਾ ਤੈਨੂੰ ਪਤਾ ਆਮ ਹੁੰਦੀ ਸੀ ਡੰਗਰ ਛੱਡਦੇ ਛੰਭ ਜਿਹੀ ਰੱਜ ਕੇ ਆ ਜਾਂਦੇ ਸੀ। ਸਹੀ ਹੈ। ਜੇ ਤੇਰੇ ਕੋ ਹਾਂ ਦੇ ਹੋਰ ਨਾਲ ਚਰਾਂਦੀ ਹੋਣਗੇ ਮੱਝਾਂ? ਹਾਂ ਹੋਰ ਵੀ ਕੌਣ ਚਰਾਂਦੇ ਕਿਸੇ ਦਾ ਨਾਂ ਦੱਸੋ? ਨਹੀਂ ਨਾ ਕੋਈ ਨਹੀਂ ਚੇਤਾ। ਖੱਤਰੀ ਖੁੱਤਰੀ ਵੀ ਚਰਾਂਦੇ ਹਾਂ? ਨਹੀਂ ਹੁਣ ਚੇਤਾ ਕੋਈ ਨਹੀਂ ਚੇਤਾ ਕੋਈ ਨਹੀਂ। ਚਲੋ ਨਾਂ ਵੀ ਯਾਦ ਹੋਣ ਉਂਝ ਮਤਲਬ ਚਰਾਉਣ ਵਾਲੇ ਪਤਾ ਸਾਰੇ ਹੁੰਦੇ ਬੰਦੇ। ਹਾਂ ਹਾਂ। ਜਿਹੜੇ ਡੰਗਰ ਰੱਖਦੇ ਉਹ ਛੰਭ ਚ ਲੈ ਕੇ ਆ ਜਾਂਦੇ। ਪਿੰਡ ਮੇਲਾ ਲੱਗਦਾ ਹੁੰਦਾ ਸੀ ਕੋਈ ਉਸ ਪਿੰਡ? ਦਰਬਾਰ ਦਰਬੂਰ ਆਇਆ ਸੀ ਕੋਈ ਸ਼ਾਹ ਕੋਈ ਢੇਰੀ ਕਿਸੇ ਸ਼ਾਹ ਦੀ? ਨਹੀਂ ਮੇਰਾ ਦੂਰ ਕਿਤੇ ਲੱਗਦਾ ਸੀ ਉੱਥੇ ਨਹੀਂ ਲੱਗਦਾ। ਨਹੀਂ ਸੀ ਲੱਗਦਾ। ਹਾਂ। ਅੱਛਾ। ਤਾਂ ਉੱਥੇ ਜਾ ਉਹ ਕਰਦਾ ਹੋਣਾ ਘੁਲਦਾ ਮੈਂ ਉੱਥੇ ਵੀ ਇੱਥੇ ਆਣ ਘੁੱਲ? ਨਹੀਂ ਮੈਂ ਤਾਂ ਇੱਥੇ ਆਣ ਕੇ ਸੁੱਕਿਆ ਇੱਧਰ ਆਣ ਘੁੱਲ? ਹਾਂ। ਉੱਧਰ ਕੋਲ ਨਹੀਂ ਘੁੱਲਦਾ ਨਹੀਂ। ਹਾਂ। ਅੱਛਾ ਜਦੋਂ ਆ ਜਾੜੇ ਜੂੜੇ ਹੋਏ ਨੇ ਉਦੋਂ ਤੁਹਾਡੇ ਪਿੰਡ ਵਿੱਚ ਕੋਈ ਹਮਲਾ ਨਹੀਂ ਹੋਇਆ? ਸਾਡੇ ਪਿੰਡ 'ਚ ਹਮਲਾ ਨਹੀਂ ਹੋਇਆ। ਹਾਂ ਕੋਈ ਵੀ। ਇੱਕ ਲਾਗੇ ਪਿੰਡ ਸੀਗਾ ਜਦੋਂ ਉੱਜੜ ਗਿਆ ਨਾ ਪਿੰਡ 'ਚੋਂ ਨਿਕਲੇ ਲੰਘੇਗਾ। ਪਿੰਡ ਦਾ ਨਾਂ ਯਾਦ? ਨਹੀਂ ਕੋਈ ਨਹੀਂ ਯਾਦ। ਲਾਗੇ ਸੀ ਕੋਈ ਦੋਸਤ ਸੀ? ਲਾਗੇ ਸੀਗਾ 2-2.5 ਮੀਲ ਦਾ ਫਰਕ। 2-2.5 ਮੀਲ ਸੀ ਲਾਗੇ। ਹਾਂ ਉੱਥੇ ਨਾ ਉਹ ਲੋਹਾਰ ਸੀਗਾ ਬੜਾ ਜਵਾਨ ਗੱਭਰੂ। ਉਹਦਾ ਅੰਗ ਜਿਹੜਾ ਕੁਹਾੜੀਆਂ ਨਾਲ ਵੱਢਿਆ ਸੀਗਾ ਤੇ ਮੈਂ ਟੁੱਕਿਆ ਸੀ ਉਹਨੂੰ। ਹਾਂ ਤੇ ਮੰਜੇ ਤੇ ਪਿਆ ਸੀ ਲੰਮਾ। ਕਿਵੇਂ ਉਹਦਾ ਜਿਹੜਾ ਹਮਲੇ ਵਾਲਿਆਂ ਨੇ ਹਮਲੇ ਜਿਹਨੇ ਕੀਤਾ? ਅੱਛਾ। ਉਹ ਫਿਰ ਜੇ ਜਿਹਨੂੰ ਅੱਲਾ ਰੱਖੇ ਨੂੰ ਕੌਣ ਮਾਰੇ? ਉਹ ਫਿਰ ਇੱਧਰ ਫੈਸਲਾਬਾਦ ਆ ਗਏ। ਅੱਛਾ। ਆ ਗਏ ਇੱਥੋਂ ਫਿਰ ਠੀਕ ਠਾਕ ਹੋਏ ਸਾਡੇ ਪਿੰਡ 2 ਦਿਨ ਫਿਰ ਮਾਰੇ ਉਹਨੇ ਮਿਲ ਕੇ ਜਾਂਦਾ ਰਿਹਾ। ਅੱਛਾ ਜੀ। ਹੋਰ ਸਾਨੂੰ ਕੋਈ ਕਿਸੇ ਦੀ ਦਿੱਕਤ ਪੇਸ਼ ਨਹੀਂ ਆਈ ਕਿਉਂ ਚਨਾਹ ਜਿਹੜੀ ਸਾਡੇ ਲਾਗੇ ਲੱਗਦੀ ਸੀ। ਚਨਾਹ? ਹਾਂ ਦਰਿਆ ਚਨਾਬ ਰਾਵੀ ਸਰ ਰਾਵੀ। ਅੱਛਾ। ਹਾਂ ਆ ਦਰਿਆ ਰਾਵੀ। ਹਾਂ ਇਹ ਸਾਡੇ ਲਾਗੇ ਲੱਗਦੀ ਸੀ। ਬਸ ਮਾਰੀਆਂ ਛਾਂ ਬੈਠੇ ਪਿੱਛੇ ਬੇੜਿਆਂ ਦੇ। ਚਾਚਾ ਤੁਸੀਂ ਘਰੋਂ ਕੀ ਕੁਝ ਲੈ ਕੇ ਨਿਕਲੇ ਹੋ ਯਾਦ ਹੈ ਕੋਈ? ਨਹੀਂ ਕੋਈ ਚੇਤਾ ਨਹੀਂ। ਘਰੋਂ ਸਮਾਨ ਚੁੱਕਿਆ ਭਾਂਡਾ ਟਿੰਡਾ ਆਪਣਾ ਕੇ ਬਸ? ਇਹ ਸਮਾਨ ਨੂੰ ਜਿਹੜਾ ਬੜਾ ਮੋਟਾ ਚੁੱਕ ਕੇ ਲੈ ਜਾਂਦਾ ਹੋਰ ਕੋਈ ਨਹੀਂ ਲੈਂਦਾ। ਅੱਛਾ ਹੋਰ ਕੋਈ ਨਹੀਂ ਲੈਂਦਾ। ਉਹਦੇ ਢੋਲੇ ਰਹੇ ਪਹਿਲੇ ਪਿੰਡ ਦੇ ਨਾਲ ਹੀ। ਤੇ ਜਦੋਂ ਅਜਾੜੇ ਜੁੜੇ ਹੋਏ ਨੇ ਕੋਈ ਤੁਹਾਨੂੰ ਪਹਿਲਾਂ ਪਤਾ ਲੱਗ ਗਿਆ ਕਿ ਟਾਈਮ ਲੱਗਾ ਵੀ ਇੱਥੋਂ ਨਿਕਲਣਾ ਜਾਣਾ ਹੁਣ? ਉਹ ਬਸ ਪਹਿਲੇ ਮੇਰੇ ਹੌਲੀ ਲੱਗ ਜਾਂਦੀ ਸੀ ਫਿਰ ਐਵੇਂ ਤੁਰ ਪਏ। ਅੱਛਾ। ਵੇਖ ਕੇ ਲੋਕਾਂ ਤੁਰੇ। ਤੁਹਾਡਾ ਉੱਥੇ ਜੀ ਕੋ ਰਿਹਾ ਤਾਂ ਨਹੀਂ? ਨਹੀਂ ਸਾਡਾ ਜੀ ਕੋਈ ਨਹੀਂ ਰਿਹਾ। ਖੁਰਾਕ ਵਿੱਚ ਤਾਂ ਨਹੀਂ ਹੋਇਆ ਸੀ? ਕੋਈ ਹੱਥ ਨਹੀਂ ਪੇਸ਼ ਆਇਆ। ਅੱਛਾ। ਸਾਰੇ ਖਾਨਦਾਨ ਜਿੰਨੇ ਆ ਗਿਆ ਉਹ ਤੁਹਾਡੇ ਰਿਸ਼ਤੇਦਾਰਾਂ 'ਚ ਕੋਈ ਰਹਿ ਗਿਆ ਹੋਵੇਗੀ ਜਾਂ ਕਿਸੇ ਨਾਲ ਕੋਈ ਬਾਤ ਘੱਟ? ਨਹੀਂ ਕੋਈ ਨਹੀਂ ਰਿਹਾ। ਇੱਕ ਮੁੰਡਾ ਸੀਗਾ ਉਹ ਫੌਤ ਹੋ ਗਿਆ ਵਿੱਚ ਰਾਵੀ ਦੇ। ਕਿਵੇਂ? ਉਹ ਜਦੋਂ ਆਉਂਦਾ ਨਾ ਬੇੜਾ ਫਿਰ ਕਾਲੋ ਕਾਲੀ ਰਿਸ਼ਤੇਦਾਰਾਂ ਦਾ ਸੀ ਆਪਣਾ ਸੀ ਮੁੰਡਾ? ਆਹੋ ਜਾਣਾ। ਅੱਛਾ। ਉਹਨਾਂ 'ਚ ਕਾਲੋ ਕਾਲੀ ਫਿਰ ਚੁੱਕੀ ਛਾਲਾਂ ਮਾਰ ਕੇ ਬੇੜੇ 'ਚ ਬਹਿੰਦੇ ਸੀਗੇ। ਜਲਦੀ ਬਹਿਣ ਦੀ ਕਰਦੇ? ਜਲਦੀ ਬਹਿਣ ਦੀ ਕਰਦੇ। ਉਹ ਬਸ ਫਿਰ ਮਾਰੀ ਛਾਲ ਦੇ ਵਿੱਚ ਉਹ ਬਗੈਰ ਉਹਦੇ ਚੋਂ ਬਜਾਏ ਬੇੜੀ 'ਚ ਡਿੱਗਦਾ ਉਹ ਵਿੱਚ ਡਿੱਗ ਪਿਆ ਜੀ ਚੜ ਲੱਗਾ ਜਲਦੀ ਨਾਲ ਤੂੰ ਫੜਿਆ ਨਹੀਂ ਗਿਆ? ਨਹੀਂ। ਰੁੜ ਗਿਆ। ਚਾਚਾ ਜਦੋਂ ਪਿੰਡੋਂ ਨਿਕਲੇ ਹੋ
ਭਲਾ ਜਦੋਂ ਆਪਣੇ ਪਿੰਡੋਂ ਤੁਸੀਂ ਉੱਥੋਂ ਨਿਕਲੇ ਹੋ ਤੁਸੀਂ ਇਕੱਲੇ ਨਿਕਲੇ ਹੋ ਕਿ ਹੋਰ ਪਿੰਡ ਦੇ ਵਿੱਚ ਨਾਲ ਸਾਰੇ? ਨਹੀਂ, ਸਾਰੇ ਨਿਕਲੇ ਸੀਗੇ। ਕਾਹਦੇ ਤੇ ਬਹਿ ਕੇ ਨਿਕਲੇ ਹੋ ਤੁਸੀਂ? ਤੁਰਦੇ ਹੀ ਜਾਂਦੇ ਕਿ ਪੈਦਲ ਹੀ? ਨਾਲੇ ਰਾਵੀ ਲੱਗ ਗਏ ਸੀ ਨਾ ਸਾਡੇ। ਅੱਛਾ, ਹਾਂ, ਕਿੰਨੀ ਕੁ ਦੂਰ ਸੀ ਰਾਵੀ ਉੱਥੋਂ ਤੱਕ ਲਗਭਗ ਰੇਲਵੇ ਨਾਲ? ਉਹ 4-5 ਮਿੰਟ ਪੈਣਾ ਹੋਣਾ 6 ਮਿੰਟ ਨਾਲ। ਅੱਛਾ, ਹਾਂ ਉੱਥੋਂ ਪੈਦਲ ਤੁਸੀਂ ਉਧਰ ਨੂੰ ਹਾਂ, ਰਾਹ ਦੇ ਵਿੱਚ ਨਹੀਂ ਹੋਇਆ ਘੁੰਮਣਾ? ਕੋਈ ਕਿਸੇ ਦਾ ਕੋਈ ਹਾਦਸਾ ਪੇਸ਼ ਨਹੀਂ ਆਇਆ। ਅੱਛਾ ਜੀ, ਉੱਥੋਂ ਦਾ ਕੋਈ ਹੋਰ ਵਾਕਿਆ ਕੋਈ ਦੱਸੋ, ਕੋਈ ਬਚਪਨ ਦਾ ਤੁਹਾਨੂੰ ਕੋਈ ਯਾਦ ਕੋਈ ਨਹੀਂ ਗੱਲ ਕੋਈ? ਨਹੀਂ, ਕੋਈ ਖੇਲਦੇ ਤੈਨੂੰ ਪਤਾ ਬੱਚੇ ਹੁੰਦੇ ਸੀਗੇ 12-14 ਸਾਲ, ਕੋਈ ਯਾਦ ਗੱਲ ਕੋ ਹੋਵੇ ਤੇ ਕੋਈ ਗੱਲ ਨਹੀਂ। ਖੁੱਲੇ ਕੀ ਹੋ ਕੀ ਕਰਦੇ ਹੁੰਦੇ ਹੋ? ਕਹਿੰਦੇ ਇਹ ਗੁੱਲੀ ਡੰਡਾ ਇਹ ਕੁਝ ਖੇਡ ਹੁੰਦੀ ਹੈ। ਅੱਛਾ ਜੀ, ਜਾਂ ਡੰਗਰ ਲਾ ਕੇ 4 ਸਾਲ ਜਿਹੜੇ ਬਾਹਰ ਹੀ ਫਿਰ ਤਾਂ ਖੇਡਦੇ ਰਹੇ ਉੱਥੇ। ਯਾਰ ਬੇਲੀ ਦਾ ਉਸ ਦਾ ਕੋਈ ਕਿਸੇ ਦਾ ਨਾ ਯਾਦ? ਨਹੀਂ, ਕੋਈ ਨਹੀਂ। ਮੁਸਲਮਾਨ ਦਾ ਵੀ ਨਹੀਂ ਯਾਦ ਕਿਸੇ ਦਾ ਉੱਥੇ ਜਿਹੜਾ ਯਾਰ ਹੁੰਦਾ ਸੀ? ਇੱਕ ਮੁੰਡਾ ਗੁਲਾਮ ਨੂੰ ਵੀ ਨਾਈ ਹੁੰਦਾ ਸੀਗਾ ਉੱਥੇ? ਆਹੋ, ਅੱਛਾ, ਉਹ ਵੀ ਫੌਜ ਹੋ ਗਿਆ ਇੱਥੇ ਖਾਰੀ ਆਣ ਕੇ। ਖਾਰੇ ਵਾਲਾ ਨਹੀਂ ਪਿੰਡ, ਆਹੋ, ਇਹ ਇੱਥੇ ਸਰਦਾਰ ਨਾਈ ਹੁੰਦਾ ਸੀ। ਅਸ਼ਫਰ ਦੇ ਨਾਲ ਹੀ ਇਹ ਖਾ ਰਿਹਾ। ਆਹ ਸਰਦਾਰ ਨਾਈ ਹੁੰਦਾ ਸੀ, ਉਹ ਵੀ ਇੱਥੇ ਆਣ ਕੇ ਫੌਜ ਹੋਇਆ। ਅੱਛਾ ਜੀ, ਤੇ ਉਹਦਾ ਇੱਕ ਗੁਲਾਮ ਨਬੀ ਦਾ ਪਿਓ ਜਿਹੜਾ ਨਾ ਵੀ ਇੱਧਰ ਜਾਣ ਕੇ ਫੌਜ ਹੋਇਆ। ਤੇ ਸ਼ਾਹ ਸਾਰੇ ਪਿੰਡ ਦੇ ਬੜੇ ਬੈਠੇ ਸੀ ਇੱਥੇ ਖਾਰਿਆਂ ਵਾਲੇ। ਹੁਣ ਤਾਂ ਰਹਿ ਕੋਈ ਨਹੀਂ ਗਿਆ ਪੁਰਾਣਾ ਬੰਦਾ। ਅੱਛਾ, ਤੇ ਉੱਥੋਂ ਤੁਸੀਂ ਉੱਠ ਕੇ ਤੇ ਜਿਹੜਾ ਰਾਵੀ ਲਾਗੇ ਆ ਗਏ? ਇੱਕ ਦੋ ਕਿੰਨੇ ਕੁ ਦਿਨ ਲੱਗ ਗਏ ਉੱਥੇ ਹੁੰਦੇ ਕਿ ਇੱਕ ਦਿਹਾੜੀ 'ਚ ਪਹੁੰਚ ਗਏ ਉੱਥੇ ਰਾਵੀ? ਨਹੀਂ, ਦਿਹਾੜੀ ਪਹੁੰਚ ਗਏ। ਰਾਤ ਵਿੱਚ ਕੋਈ ਨਹੀਂ ਕਿਤੇ ਟਿਕੇ ਰੁਕੇ ਰਾਤ ਨੂੰ? ਨਾ, ਨਿਕਲੇ ਗਏ ਇਸ ਟਾਈਮ ਸੇ ਦਿਨੇ ਭਲਾ ਰਾਤ ਨੂੰ ਯਾਦ ਹੈ ਕੋਈ? ਦਿਨੇ ਦਿਨੇ ਮੌਸਮ ਜਿਹੜਾ ਯਾਦ ਹੈ ਕਿਹੜਾ ਸੀ ਉਦੋਂ? ਇਹ ਕੋਈ ਨਹੀਂ ਖਿਆਲ। ਆ ਸਾਉਣ ਭਾਦਰੋਂ ਹਾੜ ਜੇਠ ਕਿਹੜਾ? ਨਹੀਂ, ਇਹ ਨਹੀਂ ਖਿਆਲ ਹੈ। ਅੱਛਾ, ਯਾਦ ਨਹੀਂ ਗਾ। ਫਸਲਾਂ ਫੁੱਲਾਂ ਤੋਂ ਯਾਦ ਆ ਜਾਂਦਾ, ਖਾਣਾ ਵਾਲੀਆਂ ਫਸਲਾਂ ਹੁੰਦੀਆਂ। ਹਾਂ, ਅੱਛਾ, ਤੇ ਉੱਥੋਂ ਆਣ ਕੇ ਅੱਗੇ ਤੁਸੀਂ ਉਸ ਬੇੜਿਆਂ 'ਚ ਆਏ ਸਪਾਰ? ਉੱਥੇ ਬੈਠੇ ਬੇੜੇ 'ਚ। ਅੱਛਾ, ਯਾਦ ਨਹੀਂ ਕਿ ਪਤਨ ਪੁਤਨ ਸੀ ਉੱਥੇ ਕੀ ਸੀ? ਪਤਨ? ਕਿਹੜਾ ਪਤਨ ਸੀ? ਇਹ ਪਤਨ ਨਾਂ ਨਹੀਂ ਚੇਤਾ ਹੈ। ਪਿੰਡ ਲਾਗੇ ਕੋਏ ਪਤਨ ਦੇ? ਪਿੰਡ ਦਾ ਵੀ ਕੋਈ ਨਹੀਂ ਖਿਆਲ ਹੁਣ। ਯਾਦ ਨਹੀਂ ਆਇਆ? ਨਾ, ਤੈਨੂੰ ਪਤਾ ਇਹਨਾਂ 70 ਸਾਲ ਹੋ ਜਾਂਦੇ ਨੇ। ਅੱਛਾ, ਉੱਥੋਂ ਆਣ ਕੇ ਜਾਂ ਫਿਰ ਕਿੱਧਰ ਨੂੰ ਤੁਸੀਂ ਗਏ ਹੋ? ਅਸੀਂ ਪਿੰਡ ਇੱਕ ਢੋਲਾ ਸੀ ਉੱਥੇ ਕ੍ਰਾਸ ਕਰਕੇ ਉਧਰ ਰਾਵੀ ਕਰਕੇ ਪਾਕਿਸਤਾਨ ਵਾਲੀ ਸਾਈਡ ਤੇ ਪਿੰਡ ਢੋਲਾ? ਅੱਛਾ, ਢੋਲਾ ਉੱਥੇ ਬੈਠ ਰਹੇ ਆ। ਉੱਥੇ ਬਾਅਦ 'ਚ ਦਿਹਾੜੀਆਂ ਕੱਢੀਆਂ। ਉੱਥੋਂ ਫਿਰ ਉੱਠੇ ਅਸੀਂ ਚੱਲੇ ਜੱਲਣ। ਇਹਨਾਂ ਸਾਡੇ ਪਿੰਡ ਸ਼ਾਹ ਜੀ ਨੇ ਸਾਰੇ ਇੱਥੇ ਬੈਠੇ ਸੀਗੇ ਈਸਰ ਕੇ। ਇਹਨਾਂ ਨੂੰ ਪਤਾ ਲੱਗ ਗਿਆ ਵੀ ਉਹ ਲੱਗੇ ਉਹਦੇ ਨੇ। ਉਹ ਜਾ ਕੇ ਨਹਿਰ ਤੋਂ ਜਾ ਕੇ ਨਾ ਸਾਨੂੰ ਮੋੜ ਕੇ ਲਾਇਆ ਪਿੰਡ। ਫਿਰ ਆਣ ਕੇ ਮਕਾਨ ਸ਼ਾਨ ਸਾਰਾ ਰਹਿ ਕੇ ਜ਼ਮੀਨ ਜੂਨ ਵੀ ਇੱਥੇ ਹੀ ਪਾਈ। ਅੱਛਾ, ਤੁਹਾਨੂੰ ਅਕਸਰ ਹੀ ਕਹਿੰਦੇ ਭਲਵਾਨ ਹਜੇ ਵੀ ਕਹਿੰਦੇ ਨੇ। ਭਲਵਾਨ ਕਿਉਂ ਕਹਿੰਦੇ ਦੱਸੋ ਨਾ ਥੋੜਾ, ਕੀ ਕਿਦੋਂ ਤੁਸੀਂ ਕਬੱਡੀ ਸ਼ੁਰੂ ਕੀਤੀ? ਮੈਂ ਕਬੱਡੀ ਮੈਂ ਬਚਪਨ ਜਦੋਂ ਸਕੂਲੇ ਪੜ੍ਹਦਾ ਸੀ, ਦੂਰ ਤੱਕ ਖੇਡਣ ਜਾਂਦੇ ਸਕੂਲੇ ਪੜ੍ਹਦਾ ਨਾ ਇੱਥੇ, ਮੈਂ ਉਦੋਂ ਵੀ ਘੁਲਦਾ ਹਾਂ। ਅੱਛਾ, ਉਦੋਂ ਮੇਰੇ ਨਾਲ ਇੱਕ ਮੁੰਡਾ ਸੀ ਸ਼ੁਕਰੇ ਵੇਗ ਦਾ ਪੁੱਤਰਾ, ਬੜਾ ਜਵਾਨ ਸੀ ਮੁੰਡਾ। ਹੁਣ ਮੇਰਾ ਕੋਲ ਡਾਹਤਾ। ਜਦੋਂ ਛੁੱਟੀ ਮਿਲੀ ਜਿਹੜਾ ਡਾਹਤਾ, ਹੁਣ ਮੈਂ ਪਹਿਲੀ ਵਾਰੀ ਢਾਹ 'ਤੇ ਚਾੜਿਆ, ਨਹੀਂ ਚੜ੍ਹਿਆ। ਦੂਜੀ ਵਾਰੀ ਚਾੜਿਆ, ਢਾਹ 'ਤੇ ਚੜ੍ਹ ਕੇ ਬੰਦਾ ਮਾਰਨਾ, ਉਹ ਫਿਰ ਉੱਤੋਂ ਇੱਥੋਂ ਹੀ ਪੜ ਉੱਤੇ ਚਾੜ ਗਿਆ ਨਾ ਇਸ ਤਰ੍ਹਾਂ। ਧੌਣ ਇਸ ਤਰ੍ਹਾਂ ਬੜੀ ਹੁੰਦੀ ਹੈ, ਇਸ ਤਰ੍ਹਾਂ ਮੈਂ ਰੋੜ ਕੇ ਉੱਤੇ ਚਾੜ ਲੈਣਾ, ਚੜ੍ਹ ਕੇ ਛਾਤੀ 'ਤੇ ਮਾਰੇ। ਫਿਰ ਢਾਹ ਘੁੰਮ ਫਿਰ ਬਾਂਹ ਜਿਹੜੀ ਨਾ ਇੱਥੋਂ ਟੁੱਟ ਗਈ। ਅੱਛਾ, ਬਾਂਹ ਤੋੜ ਦਿੱਤੀ? ਬਾਂਹ ਟੁੱਟ ਗਈ ਸੀ। ਉਹ ਜਿੰਨਾ ਚਿਰ ਰਿਹਾ ਨਾ ਇੱਥੇ, ਉਹ ਬਾਂਹ ਦੀ ਇੱਥੇ ਹੀ ਰਹੀ ਹੈ। ਤੇ ਕੋਈ ਨਹੀਂ ਪੁੱਛਦਾ ਕਿਹਦਾ। ਵਾਹ, ਦੂਰ ਦੂਰ ਪਿੰਡਾਂ ਵਿੱਚ ਵੀ ਜਾਂਦੇ, ਹੋਰਾਂ 'ਚ ਵੀ ਖੇਡਣ ਜਾਂਦੇ ਹੋ ਦੂਰ ਦੂਰ? ਅਸੀਂ ਗਏ ਹਾਂ ਜਿੱਥੇ ਅਜੀਤ ਭੱਟੀ ਦੀ ਯਾਦਗਾਰੀ ਨਹੀਂ, ਅਜੀਤ ਭੱਟੀ ਸ਼ਹੀਦ ਹੋਏ ਸੀਗੇ, ਜਿੱਥੇ ਉਹਦੀ ਕਬਰ ਹੈ। ਕਬਰ ਉੱਥੇ ਲਾਗੇ ਪਿੰਡ ਸੀਗੇ। ਉੱਥੇ ਸਾਡੇ ਪਿੰਡ ਦਾ ਮੁੰਡਾ ਮਾਸੀਆਂ ਦਾ ਬੜਗੂ ਮਾਸੀ ਦਾ ਮੁੰਡਾ ਵਿਆਹ ਸੀ ਉੱਥੇ। ਅੱਛਾ, ਇਹ ਸਾਨੂੰ 2 ਸਾਲ ਲੱਗ ਗਿਆ। ਨੇੜੇ ਬਾਹਰ ਬੜਾ ਵਾ ਗਿਆ ਸੀਗਾ। ਮੈਂ ਗਿਆ ਕਬੱਡੀ, ਮਗਰ ਲੋਕੀ ਬਾਜਾ ਮਾਰੋ, ਇਹ ਮੋਟਾ ਇਹ ਕੋਈ ਭੱਜੇ ਨਹੀਂ ਜਾਣਾ। ਉੱਤੇ ਚੜ੍ਹ ਕੇ ਫਾੜੇ ਨੂੰ ਜਦੋਂ ਚੜ੍ਹਿਆ ਉੱਤੇ ਕਰਾਈਏ ਥੋਟ ਉਹਨੂੰ, ਬਸ ਫਿਰ ਜ਼ਮੀਨ ਦੇ ਖੜੀਆਂ ਹੋ ਗਈਆਂ। ਲੋਕੀ ਕੱਢਣ ਗਾਲਾਂ, ਕਹਿੰਦੇ ਕੁੜੀ ਆ, ਕਹਿੰਦੇ ਭੱਜਿਆ ਨਹੀਂ ਜਾਂਦਾ। ਹੁਣ ਤਾਂ ਉਹ ਤੁਹਾਡਾ ਪਿਓ ਕੱਢਿਆ ਪਿਆ ਜੇ। ਤੇ ਉਹ ਵਰਜਿਸ਼ ਵੀ ਕਰਦੇ ਹੁੰਦੇ? ਵਰਜਿਸ਼ ਮੇਰੇ ਨੇ ਪੁੱਤ 12 ਮਹੀਨੇ ਹੁੰਦੀ ਸੀ। ਕੀ ਕਰਦੇ ਹੋ ਤੁਸੀਂ? ਬਸ ਅੱਜ ਇਹ ਤੇਲ ਮਾਰ ਕੇ ਜਿਹੜੀ ਵਰਜਿਸ਼ ਹੁੰਦੀ ਹੈ, ਭੱਜਦੇ ਹੋ ਕਿ ਉੱਥੇ ਬਸ ਭੱਜਦਾ ਵੀ ਸਾਂ, ਬਾਹਾਂ ਵੀ ਵੱਖਰੀ, ਧੌਣ ਦੀ ਦੂਰ ਤੱਕ ਭੱਜ ਕੇ ਹੁੰਦੇ ਹੋ? 4-5 ਮਿੰਟ ਦੀ ਦੌੜ ਹੈ ਸੀ ਸੁਬਾਹ ਜਾਣਾ ਟਾਈਮ? ਹਾਂ। ਅੱਛਾ, ਇਹਨੇ ਰੋਜ਼ ਭੱਜਦੇ ਹੋ ਇੰਨਾ? ਤੇਲ ਮੈਂ ਜਿਹੜਾ ਮੈਂ ਸੌਣ ਭਾਦੋਂ ਵੀ ਕਦੀ ਨਹੀਂ ਛੱਡਿਆ। ਅੱਛਾ, ਮੇਰੇ ਕੋਲ ਮਲਦੇ ਹੋ? ਮਲਦਾ ਸਾਂ ਨਾਲ ਵਰਜਿਸ਼ ਕਰਦਾ ਸਾਂ। ਤੇ ਖੁਰਾਕ ਜਿਹੜੀ ਮੇਰੀ ਹੈ ਨਾ, ਉਹ ਨਹੀਂ ਹੁੰਦੀ। ਖਾਂਦੇ ਕੀ ਚੀਜ਼ ਹੋ? ਸੁਬਾਹ ਰੜਕਾ ਦਾ ਮੱਖਣ ਤੇ ਰੋਟੀ ਖਾਣੀ ਹੈ ਵਿੱਚ ਸਾਲਨ ਦੇ ਘਿਓ ਪਾ ਕੇ। ਤੁਸੀਂ ਪੀਂਦੇ ਹੋ? ਸੁਬਾਹ ਲੱਸੀ ਵੀ ਪੀਣੀ ਹੈ ਨਾ, ਨਾਲ ਮੱਖਣ ਖਾਣਾ।
ਬਦਾਮ ਸ਼ਦਾਮ ਨਹੀਂ ਖਾਂਦੇ? ਬਦਾਮ ਬੜੇ ਖਾਂਦਾ ਨੇ ਭੰਨਪੁਰ ਸਾਰੇ ਇਹੀ ਕੰਮ ਹੁੰਦਾ ਮੇਰਾ ਅੱਛਾ ਦੁਕਾਨ ਦੇ ਵਿੱਚ। ਤੇ ਸ਼ਾਮਾਂ ਨੂੰ ਦੁੱਧ ਗਰਮ ਕਰਨਾ ਰੱਖ ਛੱਡਣਾ 2 ਕਿਲੋ, ਹੋਰ ਸੌਣ ਲੱਗੇ ਰੋਟੀ ਖਾ ਕੇ ਪੀਣਾ। ਰੋਟੀ ਨੂੰ ਖੁਰਾਕ ਦੇਣਾ ਮੇਰੀ 1 ਰੋਟੀ ਸੁਬਾਹ, 1 ਜੇ 12 ਵਜੇ ਖਾ ਲਈਏ ਹੋਰ ਕੁਛ ਖਾ ਲਈਏ ਤਾਂ ਫਿਰ ਉਹੀ 2 ਹੀ ਰੋਟੀਆਂ ਰਹਿਣੀਆਂ ਨੇ, ਵੱਧ ਨਹੀਂ। ਚਾਚਾ ਚਪੇੜਾਂ ਵਾਲੇ ਕਬੱਡੀ ਖੇਡਦੇ ਹੁੰਦੇ ਹੋ ਦੂਸਰੀ? ਇਹ ਚਪੇੜਾਂ ਵਾਲੀ। ਅੱਛਾ ਤੁਸੀਂ ਦੂਜੀ ਵੀ ਖੇਡੀ ਹੈ। ਕਬੱਡੀ ਸਾਹ ਪਾਉਣ ਦੇ ਜਾਂਦੇ ਹੋ ਜੱਫ ਜੱਫ ਲਾ? ਮੈਂ ਜ਼ਿਆਦਾ ਕਬੱਡਰ ਸਾਂ। ਜ਼ਿਆਦਾ ਕਬੱਡੀ? ਹਾਂ ਸਾਹ ਪਾਉਂਦਾ। ਜੱਫਾ ਉਸਲੇ ਮਾਰਦਾ ਜਦੋਂ ਮੈਨੂੰ ਮਾਰਦਾ ਸੀ। ਜੱਫਾ ਵੀ ਮੇਰਾ ਬੜਾ ਸੀਗਾ। ਉਹਦੇ ਕੋਲ ਲਲਕਾਰਦੇ ਮੇਰੇ ਨਾਲ ਫਿਰ ਜਾਂਦੇ ਜੱਫੇ ਤੇ? ਅਸੀਂ ਗਏ ਜਨੇ ਤੇ ਸ਼ੋਰੇ ਬਿਰਕਾਂ ਦੇ ਸੰਗ ਤੇ ਜਿਹੜੇ ਗਏ ਉੱਥੋਂ ਦਾ ਇੱਕ ਆਪਣਾ ਜ਼ਿਆਦਾ ਦਾ ਮੁੰਡਾ ਸੀ, ਉਹਨੂੰ ਕਹਿੰਦੇ ਘੋੜਾ। ਅੱਛਾ ਜੈਲਦਾਰ ਦਾ ਮੁੰਡਾ? ਹਾਂ ਘੋੜਾ ਘੋੜਾ ਮਸ਼ਹੂਰ ਹੈ। ਹਾਂ ਜਿਵੇਂ ਸਾਡੇ ਇਲਾਕੇ ਦਾ ਸੁਲੇਮਾਨ ਘੋੜਾ ਹੈ ਹਾਂ ਹੁਣ ਦਾ ਮੁੰਡਾ। ਨਾ ਉਹਨੂੰ ਕਹਿੰਦੇ ਫੜਿਆ ਤੇ ਨਾ ਹੀ ਮੈਨੂੰ ਕਹਿੰਦੇ ਫੜਿਆ। ਪਰ ਮੈਂ ਫਿਰ ਗਿਆ ਜੱਫਾ ਉੱਥੇ। ਜੱਫਾ ਉਹ ਆਪਣੀ ਹੜਦਾ ਹੀ ਪਿਆ। ਮੈਂ ਕੈਂਚੀ ਮਾਰੀ ਉਹਦੇ ਨਾਲ ਇਹ ਗੋਡਾ ਲੈ ਗਿਆ, ਉੱਥੇ ਬਹਿ ਗਿਆ। ਹਾਂ ਆ ਸੁਣਿਆ ਤੁਸੀਂ ਲੱਤਾਂ ਭਾਵਾਂ ਲੋਕਾਂ ਦੀ ਬੜੀਆਂ ਤੋੜਦੇ ਰਹੇ? ਮੇਰੀ ਸੋਟ ਬੜੀ ਭੈੜੀ ਮੇਰੀ। ਲੜਾਈ ਨਹੀਂ ਸੀ ਹੁੰਦੀ? ਨਹੀਂ ਕੋਈ ਲੜਾਈ ਨਹੀਂ। ਲੱਤ ਬਾਂਹ ਟੁੱਟਦੀ ਘਰ ਦੇ? ਲੜਾਈ ਤੇ ਇਹ ਦੱਸਦਾ ਆਪੀ ਨੀਰਸ਼ਾ ਨਹੀਂ, ਇਹ ਕੜਿਆਲ ਹੁੰਦਾ ਸੀਗਾ ਬਾਗਾਂ ਦੀ ਕੜਿਆਲ। ਅੱਛਾ ਸੈਕਟਰੀ ਉਹ ਗੁਜਰਾਲੇ 'ਚ, ਸਾਡਾ ਪਿੰਡ ਸ਼ੇਖਪੁਰ 'ਚ। ਅੱਛਾ ਆਇਆ ਪੀਰ ਨੀਰਸ਼ਾ ਆਇਆ, ਸਾਨੂੰ ਸੱਦਿਆ ਮੈਨੂੰ ਤਾਂ ਇੱਕ ਸ਼ਹਿਰ ਨੂੰ। ਮੈਂ ਕਬੱਡੀ ਪਾਇਆ ਜੇ ਜਿਹੜੇ ਸ਼ੇਖਪੁਰ ਤੋਂ ਗੁਜਰਾਲੇ। ਮੈਂ ਸ਼ਾਇਦ ਕੀ ਤਰੀਕ ਆਇਆ? ਮੈਂ ਠੀਕ ਆ। ਆਈ ਤਰੀਕ ਗਏ ਫਿਰ ਉੱਥੇ। ਜਦੋਂ ਗਏ ਤੇ ਆਪਣਾ ਫੜਦਾ ਕਦੇ ਨੂੰ ਕਹਿੰਦਾ ਸੀਗਾ ਤੇ ਨੰਬਰ ਗਿਣਦੇ ਸੀਗੇ। ਮੈਂ 30-35 ਕਬੱਡੀਆਂ ਪਾਈਆਂ, ਕਿਸੇ ਨਹੀਂ ਫੜਿਆ। ਇੱਕ ਮੁੰਡਾ ਨਾ ਚੰਗਾ ਜਵਾਨ ਸੋ ਉੱਠਿਆ ਲਾ ਵੀ ਮੈਂ ਇਹਨੂੰ ਫੜਨਾ। ਬੰਦੇ ਕਹਿੰਦੇ ਤੂੰ ਚਲਾ ਜਾ। ਆਇਆ ਉੱਥੇ ਜਦੋਂ ਚੜ੍ਹਿਆ ਮੇਰੇ ਉੱਤੇ ਕਰਾਈਏ ਮੈਂ ਥੋੜ੍ਹਾ ਗੋਡਾ ਲਾ ਕੇ ਬਸ ਫਿਰ ਉਹਦਾ ਇੰਨਾ ਸਿਰ ਵਾਲ ਉੱਡ ਗਏ। ਇੰਨਾ ਸਿਰ ਵਾਲ ਹੀ ਉੱਡ ਗਏ। ਨੱਕ ਦੀ ਕੋਠੀ ਬਹਿ ਗਈ। ਮੂੰਹ ਤੋਂ ਲੋਕੋ ਮੂੰਹ ਰੱਤ ਇਹ ਬਾਹਾਂ ਤੋੜ ਨਹੀਂ ਲੰਮੀਆਂ ਕਰਕੇ ਤੇ ਲੰਮਾ ਪਿਆ ਗਿਆ। ਮੈਂ ਉੱਠਿਆ, ਉੱਠ ਕੇ ਧੌਣ ਤੋਂ ਹੱਥ ਫੇਰਿਆ। ਅਕਬਰ ਸ਼ਾਹ ਕਹਿੰਦਾ ਭੋਦੜੀ ਦਾ ਹੋਵੇ ਇਹ ਧੌਣ ਨੂੰ ਹੱਥ ਫੇਰਨਾ, ਇਹ ਕੀ ਨਾ ਦਿਨ ਫੜਨ। ਮੈਂ ਕੋਈ ਨਹੀਂ, ਫਿਰ ਭਰਾ ਯਾਰ ਸੱਟਾਂ ਲੱਗ ਜਾਂਦੀਆਂ ਨੇ। ਮੈਂ ਕਿਹਾ ਹਾਂ। ਤੇ ਉਹ ਫਿਰ ਨਜੀਸ਼ਾ ਨੂੰ ਕਹਿਣ ਲੱਗੇ ਵੀ ਕਬੱਡੀ ਨਾ ਜਾਵੇ। ਫਿਰ ਨਜੀਸ਼ਾ ਨਾਮ ਨੂੰ ਵੀ ਮਿਲਦਾ ਹੁੰਦਾ ਸੀ? ਉਹਦਾ ਨਾਮ ਪਤਾ ਕੀ ਮਿਲਦਾ ਸੀ? ਕੱਛੇ ਤੇ ਬਲਾਨਾ। ਅੱਛਾ ਹੁਣ ਤੇ ਬੜੇ ਕੱਪ ਤੇ ਬੜੇ ਕੱਪ ਲੱਖਾਂ ਰੁਪਈਆ ਮਿਲਦਾ ਹੈ, ਉਦੋਂ ਕੱਛੇ ਤੇ ਬਲਾਨਾ। ਤੇ ਮੇਰਾ ਕੰਮ ਪਤਾ ਕੀ ਹੁੰਦਾ ਹੈ? ਮਿਲਦਾ ਕੋਈ ਜੁੱਤੀ ਕਿਸੇ ਕੋਲ ਮਿਲੀ ਹੋ ਤੁਹਾਨੂੰ ਕਦੀ? ਨਹੀਂ, ਸਿਰਫ ਕੱਛਾ ਤੇ ਬਲਾਨਾ। ਪੈਸੇ ਪੂਸੇ ਨਹੀਂ ਮਿਲਦੇ? ਪੈਸੇ ਜਿਹੜੇ ਉਂਝ ਹੋ ਜਾਣੇ ਉਹ ਹੋਣੇ। ਮੇਰਾ ਪਤਾ ਕੰਮ ਕੀ ਹੁੰਦਾ ਸੀਗਾ? ਪੈਸੇ ਜਿੰਨੇ ਵੀ ਹੋਣੇ ਆ ਨਾ, ਢੋਲ ਵਜਾਉਂਦੇ ਸੀ ਚੰਗਾ ਰੱਖ ਕੇ ਵਿੱਚ ਬੜਾ ਕੁ। ਜਦ ਮੈਂ ਜਾਂਦਾ ਕਬੱਡੀ ਢੋਲ ਬੜਾ ਵੱਜਦਾ ਸੀ, ਤਾੜੀ ਵੱਜਦੀਆਂ ਆ ਗਿਆ ਮਨ। ਉਹ ਜਿੰਨੇ ਪੈਸੇ ਬਣੇ ਨਾ ਕੋਈ ਤੇ ਢੋਲ ਲੈ ਜਾਣੇ, ਬਾਕੀ ਖੇਡ ਖੇਡਣਾ। ਮੁੰਡਿਆਂ ਨੂੰ ਕਹਿਣਾ ਜਾਂ ਮਠਿਆਈ ਲਿਆਓ ਭਾਈ। ਉਹ ਮਠਿਆਈ ਵੀ ਬੜੀ ਹੁੰਦੀ ਸੀ। ਸਾਰੇ ਚਾਦਰ ਵਜਾ ਕੇ ਬਹਿ ਜਾਣਾ, ਸਾਰੇ ਨਾਲ ਮਿਲ ਕੇ ਖਾ ਲੈਣੇ। ਮੈਂ ਘਰ ਪਾਇਆ ਕਦੇ ਨਹੀਂ ਲੈਂਦਾ। ਇੱਕ ਵਾਰੀ ਬਰਗਨ ਦੇ ਨਾ ਬੰਦੇ ਨਾ ਬਰਗਨ ਤੇ ਫਿਰੋਜ਼ ਬਟਵਾ ਪੈ ਗਈ ਕਬੱਡੀ। ਬਲਗਨ ਖੇੜੀ? ਬਰਗਨ ਝੰਡੇ ਦੀ। ਅੱਛਾ ਉਹ ਕਿੱਧਰ? ਫਿਰੋਜ਼ ਬਟਵਾ ਵਾਲੇ? ਫਿਰੋਜ਼ ਬਟਵਾ ਦੇ ਨਾਲ ਹੀ ਆ। ਇੱਕ ਬਲਗਨ ਸਹੇਲ ਵੀ ਹੈ ਨਾ ਉੱਧਰ? ਪਤਾ ਸਹੇਲੀ ਇੱਕ ਪਤਾ ਝੰਡੇ ਦੀ ਪਤਾ ਕਿਹੜੀ ਆ। ਬਲਗਨ ਸਹੇਲ ਵੀ ਜਾਂਦੇ ਰਹੇ ਖੇਡਣ ਨੂੰ? ਮੈਨੂੰ ਇਹ ਨਹੀਂ ਪਤਾ, ਪਰ ਉਹੀ ਸਹੇਲ ਹੋਵੇ। ਫਿਰੋਜ਼ ਬਟਵਾ ਦੇ ਨਾਲ ਹੀ ਆ। ਅੱਛਾ ਜਿਹੜੇ ਗਏ ਅਸੀਂ ਉੱਥੇ ਆਪਣਾ 2 ਮੁੰਡੇ ਆਏ ਰਾਤ ਨੂੰ, ਅੱਧੀ ਰਾਤ ਅੱਗੇ ਦੀ ਪਿੱਛੇ। ਉਹਨਾਂ ਕਹਿੰਦੇ ਦੱਸਿਆ ਵੀ ਮਾਨਾ ਸ਼ੇਖ ਤੇ ਅਕਬਰ ਸ਼ਾਹ ਜੇ ਉਹਨਾਂ ਲੈਬ 'ਚ ਕਬੱਡੀ ਬਣਾਉਣੀ ਹੈ। ਉਹ ਜਿਹੜੇ ਰਾਤ ਆਏ 12 ਵਜੇ ਆਣ ਕੇ ਫੀਕੂ ਸ਼ਾਹ ਨੂੰ ਉਠਾਇਆ। ਉਦੋਂ ਉਹ ਬਾਹਰ ਵੇਲੀ ਹੁੰਦੀ ਸੀ ਨਾ। ਉਹਨੇ ਕਿਹਾ ਖਲਾ ਚੋਰ ਆ ਗਏ ਨੇ। ਉਹਨੇ ਕਿਹਾ ਚੋਰ ਨਹੀਂ ਅਸੀਂ, ਸਾਨੂੰ ਮਾਨਾ ਤੇ ਅਕਬਰ ਸ਼ਾਹ ਮਿਲਾ ਦੇ। ਉਹ ਮੈਂ ਤਾਂ ਦੁਕਾਨ ਦੇ ਅੱਗੇ ਉਹ ਲੈ ਕੇ ਆ ਗਿਆ ਉੱਥੇ। ਉਹਨੇ ਕਿਹਾ ਸਾਨੂੰ ਹਾਜੀ ਰਹਿਮਤ ਨੇ ਘੱਲਿਆ ਹੈਂ ਤੇ ਕਬੱਡੀ ਆ ਸਵੇਰੇ ਤੇ ਆਉਣਾ ਜ਼ਰੂਰ ਆ। 50 ਰੁਪਈਏ ਕਰਾਇਆ। 50 ਰੁਪਈਏ ਅੱਜ ਕੱਲ੍ਹ 10,000 ਰੁਪਏ ਸੀਗੇ। ਕਿਉਂ ਬਈ? ਹਾਂਜੀ। ਮੈਂ ਕਿਹਾ ਵੀ ਕਿਰਾਇਆ ਕਰੀ ਨਹੀਂ ਲਿਆ ਅਸੀਂ ਤੇ ਨਾ ਵੈਦਾ ਕੀਤਾ ਵੀ ਆ ਜਾਵਾਂਗੇ। ਉਹਨੇ ਕਿਹਾ ਵੀ ਜਿਹੜਾ ਕਿਰਾਇਆ ਨਹੀਂ ਲੈਂਦਾ ਇਹਨੇ ਆਉਣਾ ਕੋਈ ਨਹੀਂ। ਮੈਂ ਸੱਜਣਾ ਕਿਰਾਇਆ ਅੱਜ ਕਿ ਨਹੀਂ ਲਿਆ ਤੇ ਨਾ ਵੈਦਾ ਕੀਤਾ। ਵੈਦ ਪਿਆ ਨਹੀਂ ਰੱਖਦੀ ਆਵਾਂਗੇ ਜ਼ਰੂਰ। ਅਖੀਰ ਚਲੇ ਗਏ ਵਿਚਾਰੇ। ਤੁਹਾਨੂੰ ਦੇਖਦਾ ਅੱਧੀ ਰਾਤ ਅੱਗੇ ਅੱਧੀ ਪਿੱਛੇ ਆ। ਹੁਣੇ 20-25 ਮਿੰਟ ਜਾਣਾ ਵੀ ਆ। ਮੈਂ ਕਿਹਾ ਦਿਲ ਖੋਲ੍ਹ ਕੇ ਜਾਓ ਤੁਸੀਂ। ਚਲੇ ਗਏ
ਅਕਬਰ ਸ਼ਾਹ ਨਹੀਂ ਇੱਥੇ, ਅਸਗਰ ਸ਼ਾਹ ਇੱਥੇ ਸੀਗਾ। ਉਹਨੂੰ ਲਿਆ ਮੈਂ ਨਾਲ, ਮੈਂ ਮੰਡੀ ਗਿਆ, ਪਹਿਲਾਂ ਸਵੇਰੇ ਸਬਜ਼ਾ ਲਿਆਂਦਾ, ਦੁਕਾਨ 'ਤੇ ਰੱਖਿਆ, ਉੱਥੋਂ ਫਿਰ ਸਾਈਕਲ 'ਤੇ ਚੜ੍ਹੇ ਅਤੇ ਵਰਗਨ ਝੰਡੇ ਸੀ, ਉੱਥੇ ਚਲ ਗਏ। ਚਲ ਗਏ ਬੱਟੂ ਜਿਹੜੇ ਨਾ 4 ਸਵੇਰੇ ਢੋਲ ਦੇ ਘੁੰਮਰਾ ਪਾਉਣ ਡੇ ਸੀਗੇ, ਬੋਲੀਆਂ ਪਾਉਂਦੇ ਪਏ ਸੀ ਉਹ, ਵੱਡਿਆਂ ਦੀ ਆਦਤ ਹੁੰਦੀ ਹੈ। ਅਤੇ ਜਿਹੜੇ ਸਾਡਾ ਵੇਖਿਆ ਨਾ ਸਾਈਕਲ ਉਹਨੇ ਵਿੱਚ ਜਾਂਦਾ ਬਾਹਰ ਖਾੜੇ 'ਚ, ਹਾਲਾਂਕਿ ਧੀਆਂ ਕਹਿੰਦਾ ਮਾਛੀ ਸੀ, ਉਹ ਵੀ ਸਾਡੇ ਵੱਲ ਸੀ। ਅਤੇ ਉਹਨੇ ਵੇਖਿਆ ਨਾ ਜਿਹੜੇ, ਉਹਨੇ ਕਿਹਾ ਆਹ ਬਰਾ ਕਿਹੜੇ ਬੰਦੇ ਆ ਗਏ ਨੇ, ਉਹਨਾਂ ਵੇਖਿਆ ਬਟੂਏ ਨੂੰ ਪਤਾ ਲੱਗ ਗਿਆ ਬਲਗਣ ਵਾਲਿਆਂ ਨੂੰ, ਉਹ ਆ ਗਏ ਸਾਨੂੰ ਫੜ ਕੇ ਲੈ ਗਏ। ਬਸ ਫਿਰ ਇਹ ਹਿਸਾਬ ਕਰਦਾ, ਸਾਰੇ ਬਟੂ ਵਾਰ ਹੀ ਲੱਗੇ ਨੇ। ਕਿ ਇੱਕ ਮੁੰਡਾ ਹੀ ਉਹਨਾਂ ਦਾ ਰਿਆਜ਼, ਉਹ ਮੇਰੇ 'ਤੇ 5 ਦਫਾ ਲੱਗਾ ਹੈ, ਪੰਜੇ ਮਾਰਾ ਟੁੱਟਣ ਤੇ ਰੇੜ ਛੱਡਾ। ਅਖੀਰ ਨਾ ਫਿਰ ਜਿਹੜਾ ਨਾ ਲੰਬੜਦਾਰ ਬਲਗਣ ਦਾ ਉਹ ਆ ਗਿਆ, ਗਾਤਰਾ ਨੇ ਪਾਇਆ ਮੋਢੇ 'ਤੇ, ਕਹਿੰਦਾ ਭਲਵਾਨਾਂ ਨੂੰ ਬੜੀ ਖੁਸ਼ੀ ਹੋਈ, ਸਾਨੂੰ ਬੜੀ ਅੱਲਾ ਨੇ ਦੇ ਦਿੱਤੀ ਹੈ। ਮੈਂ ਇੱਜ਼ਤ ਦੇ ਮੈਂ ਰੱਬ ਕੋਲ ਹੈ ਅਤੇ ਕਹਿੰਦਾ ਹੁਣ ਆਖਰੀ ਕੌਡੀ ਪਾਉਣੀ ਆ, ਅਸੀਂ ਕੌਡੀ ਚੁੱਕ ਦੇਣੀ, ਹੁਣ ਕੌਡੀ ਚੁੱਕ ਲੈਣੀ ਹੈ। ਮੈਂ ਕਿਹਾ ਠੀਕ ਹੈ। ਮੈਂ ਗਿਆ, ਉਹੀ ਮੁੰਡਾ ਰਿਆਜ਼ ਫੇਰ ਆਇਆ, 5 ਦਫਾ ਲੱਗਾ ਮੇਰੇ 'ਤੇ, ਪੰਜੇ ਦਫਾ ਮੈਂ ਗਿਆ, ਨਿਕਲਿਆ ਫਿਰ ਕੌਡੀ ਚੁੱਕ ਲਈ। ਸਹੀ ਨਹੀਂ ਚਾਚਾ, ਹੁਣ ਜਿਹੜੇ ਖੇਡਦੇ ਖੁੱਲਦੇ ਤੇ ਉਹਨਾਂ ਨੂੰ ਕੋਈ ਕਹਿਣਾ ਚਾਹੋਗੇ ਤੁਸੀਂ ਜਿਹੜੇ ਹੁਣ ਕਬੱਡੀਆਂ ਖੇਡਦੇ ਨੇ? ਨਹੀਂ ਹੁਣ ਕੋਈ ਮੈਂ ਕੋਈ ਨਹੀਂ ਕਹਿਣਾ। ਹਾਂ ਆਪਾਂ ਆਪਣੇ ਥਾਂ ਸਾਰੇ ਚੰਗੇ ਨੇ। ਅੱਛਾ ਜੀ। ਬਹੁਤੇ ਹੁਣ ਰਲ ਕੇ ਖੇਡਦੇ ਨੇ ਕਿਉਂ, ਪੈਸੇ ਲੱਗੇ ਹੁੰਦੇ ਨੇ, ਆਪਾਂ ਵੀ ਜੇ ਰਲ ਮਿਲ ਜਾਂਦੇ ਨੇ ਵੀ ਜ਼ਰੂਰ ਇੱਕ ਦੂਜੇ ਨੂੰ ਕੁੱਟਣਾ। ਨਹੀਂ ਚਾਚਾ, ਤੁਸੀਂ ਉਦੋਂ ਜਦੋਂ ਖੇਡਦੇ ਸੋ ਆਹੋ ਆਪਣੇ ਤੌਰ 'ਤੇ ਤੁਸੀਂ ਫੇਮਸ ਕਰੇ ਹੋ, ਚੰਗੇ ਕਬੱਡਰ ਸੋ, ਚੰਗੇ ਫੇਮਸ ਹੋ, ਟਾਈਮ ਮਸ਼ਹੂਰ ਸੋ, ਤੇ ਤੁਸੀਂ ਸਹੀ ਸੀ ਦੱਸਿਆ ਤੁਸੀਂ ਕੋਈ ਤੇਲ ਜਾਂ ਕੋਈ ਦਵਾਈ ਤੁਸੀਂ ਮਲਦੇ ਹੋ ਜਿਸਮ ਤੱਕ ਨਹੀਂ ਵੀ ਹੱਥ ਤੇ ਲੱਗ ਜੇ ਨਾ, ਹੱਥ ਕਦੇ ਨਹੀਂ ਦਿਖਣ ਦਾ ਹੁੰਦੇ ਉਹ ਗਰੀਸਾਂ ਸਿਰ ਮੈਂ ਤੇਲ ਦੀ ਕਿਹੜੀਆਂ ਦਵਾਈਆਂ ਮਲਦੇ ਤੇਲ ਮੈਂ ਕੋਈ ਦਵਾਈ ਨਹੀਂ ਮਿਲੀ, ਸਿਰ ਮੇਰੇ ਹੱਥ ਹੀ ਤੇਲ ਮਲ ਕੇ ਮਾਲਿਸ਼ ਕਰਨੀ ਤੇ ਤੇਲ ਵਜੂਦ ਦੇ ਵਿੱਚ ਰਚਾ ਦੇਣਾ, ਮਤਲਬ ਬਾਹਰ ਨਹੀਂ। ਤੇ ਜਾਣਾ ਮੇਰੇ ਭਾਵੇਂ ਮਿੱਟੀ ਲਾਵੇ ਜੋ ਮਰਜ਼ੀ ਇੱਥੇ ਮਰਜ਼ੀ ਲਾਏ, ਕਦੀ ਨਹੀਂ ਕਿਹਾ ਮਿੱਟੀ ਕਿਉਂ ਲਾਉਣਾ। ਹੁਣ ਤਾਂ ਤੇਲ ਤੇ ਗਰੀਸਾਂ ਦਾ ਕੀ ਕੁਝ ਮਲਦੇ ਨੇ, ਮਲਦੇ ਨੇ, ਹੁਣ ਤਾਂ ਤੇਲ ਵੀ ਬੜਾ ਕੁਝ ਮਿੱਟੀ ਨਹੀਂ ਲਾਉਣ ਦਿੰਦੇ। ਤੇਰੇ ਰਾਤ ਦੇ ਪਹਿਲੇ ਹੁੰਦੇ ਨੇ, ਜ਼ਰੂਰ ਇੱਕ ਦਿਨ ਮਾਰਨਾ, ਪੈਸੇ ਇੱਦਾਂ ਦੀ ਕਰ ਲਾਂਗੇ ਤੇ ਨਾਲ ਖੈਰ ਤਾਂ ਰਲ ਕੇ ਖੇਡਦੇ ਨੇ। ਰਲ ਕੇ ਤੁਸੀਂ ਨਹੀਂ ਉਹ ਰਲ ਕੇ ਖੇਡਦੇ ਖੁੱਲਦੇ? ਸਾਡੇ ਵਕਤ ਕੋਈ ਰਲ ਕੇ ਨਹੀਂ ਖੇਡਦਾ। ਸਹੀ।